ਸੋ ਗੱਲ ਜਿਹੜੀ ਸ਼ੁਰੂਆਤ ਕਰਦੇ ਆ ਅਸਾਈਲਮ ਐਪਲੀਕੈਂਟਸ ਦੇ ਨਾਲ ਹੀ ਸੰਬੰਧਿਤ ਆ, ਇੰਟਰਪ੍ਰੇਟਰਸ ਨੂੰ ਜਿਹੜਾ ਉਹ ਲੈ ਕੇ ਆ। ਜੀ ਇਹ ਕੀ ਹੁਣ ਅਸਾਈਲਮ ਐਪਲੀਕੈਂਟਸ ਨੂੰ ਇੰਟਰਪ੍ਰੇਟਰਸ ਆਪਣੇ ਨਾਲ ਲਿਆਉਣੇ ਪੈਣਗੇ? ਕੀ ਅਫਰਮੇਟਿਵ ਅਸਾਈਲਮ ਐਪਲੀਕੈਂਟਸ ਨੂੰ ਲੈ ਕੇ ਨਵਾਂ ਮੁੱਦਾ ਚੱਲਿਆ ਜੀ? ਜੀ ਬਿਲਕੁਲ। ਸੋ ਇਹ ਐਕਚੁਅਲੀ ਖਬਰ ਦਾ ਫਾਇਦਾ ਤਾਂ ਉਹਨਾਂ ਨੂੰ ਆ ਜਿਹੜੇ ਹੁਣ ਜਿੱਦਾਂ ਪੈਰਾਲੀਗਲ ਵਗੈਰਾ ਹੈਲਪ ਕਰਦੇ ਨਾ ਲੋਕਾਂ ਦੀ ਬਾਰੋਂ ਬਾਰ ਵਕੀਲਾਂ ਦੇ। ਸੋ ਕੀ ਆ ਕਿ ਜਿਹੜੀ ਸਤੰਬਰ 13 2023 ਆ, ਉਸ ਤੋਂ ਬਾਅਦ ਇਹਨਾਂ ਨੇ ਹੁਣ ਰੂਲ ਬਣਾਤਾ ਕਿ ਆਪਣਾ ਜਿਹੜਾ ਤੁਸੀਂ ਇੰਟਰਪ੍ਰੇਟਰ ਉਹ ਆਪ ਲੈ ਕੇ ਜਾਣਾ। ਠੀਕ ਤੇ ਹੈ। ਜਿਹੜੀ ਐਕਸ਼ਨ ਆ ਉਹਨਾਂ ਦੀ ਹੈਗੀ, ਜਿਹੜੇ ਸਾਈਨ ਲੈਂਗੁਏਜ ਵਾਲੇ ਹੁੰਦੇ ਆ, ਮਿਊਟ ਆ, ਕੋਈ ਡੈਫ ਆ, ਜਿਹੜੇ ਸਾਈਨ ਲੈਂਗੁਏਜ ਵਾਲੇ ਆ ਉਹਨਾਂ ਦਾ ਜਿਹੜਾ ਇੰਟਰਪ੍ਰੇਟਰ ਆ ਉਹ USCIS ਪ੍ਰੋਵਾਈਡ ਕਰੂਗੀ। ਪਰ ਜਿਹੜੇ ਲੈਂਗੁਏਜ ਇੰਟਰਪ੍ਰੇਟਰ ਆ, ਜਿੱਦਾਂ ਪੰਜਾਬੀ ਤੋਂ ਇੰਗਲਿਸ਼ 'ਚ ਟਰਾਂਸਲੇਟ ਕਰਨਾ, ਉਹ ਬੰਦਾ ਤੁਸੀਂ ਆਪ ਲੈ ਕੇ ਜਾਣਾ ਆਪਣਾ। ਮੇਨ ਚੀਜ਼ ਇਹਨਾਂ ਨੇ ਇਹ ਰੱਖੀ ਆ ਕਿ ਜੇ ਤੁਸੀਂ ਆਪਣਾ ਬੰਦਾ ਨਹੀਂ ਨਾਲ ਲੈ ਕੇ ਜਾਂਦੇ ਤੇ ਉਹ ਜੇ ਇੰਗਲਿਸ਼ 'ਚ ਫਲੂਐਂਟ ਨਹੀਂ ਆ, ਉਹਨੂੰ ਕੋਈ ਉੱਥੇ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਗੁੱਡ ਕਾਜ਼ ਨਹੀਂ ਐਸਟੈਬਲਿਸ਼ ਕਰ ਪਾਏ ਕਿ ਕਿਉਂ ਪ੍ਰੋਬਲਮ ਆਈ ਆ, ਤੇ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਅਸਾਈਲਮ ਆਫਿਸ ਤੇ ਇੰਟਰਵਿਊ ਆ, ਉਹਨੂੰ ਆਪਾਂ ਮੰਨਾਂਗੇ ਕਿ ਫੇਲੀਅਰ ਟੂ ਅਪੀਅਰ ਹੋਇਆ ਤੇ ਤੁਹਾਡਾ ਕੇਸ ਆਪਾਂ ਡਿਸਮਿਸ ਕਰਕੇ ਸਿੱਧਾ ਜਿਹੜਾ ਇਮੀਗ੍ਰੇਸ਼ਨ ਜੱਜ ਨੂੰ ਰੈਫਰ ਕਰ ਦਾਂਗੇ। ਅੱਛਾ। ਸੋ ਉਹ ਨੇ ਦੁਬਾਰਾ ਰੀਸੈਟ ਨਹੀਂ ਕਰਨਾ। ਹੁਣ ਉਹਨਾਂ ਨੇ ਆਪਣਾ ਜਿਹੜਾ ਅਪਡੇਟ ਆ, ਉਹਨਾਂ ਨੇ ਖਬਰ ਇਹ ਲਾਈ ਆ ਕਿ ਤੁਸੀਂ ਆਪਣਾ ਇੰਟਰਪ੍ਰੇਟਰ ਨਾਲ ਲੈ ਕੇ ਆਉਣਾ, ਕੰਪੀਟੈਂਟ ਹੋਣਾ ਚਾਹੀਦਾ। ਠੀਕ ਹੈ। ਤੇ ਨਹੀਂ ਤਾਂ ਤੁਹਾਡਾ ਉਹ ਜਿਹੜਾ ਕੇਸ ਆ, ਉਹਨਾਂ ਨੇ ਹੁਣ ਉਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਪਤਾ ਨਹੀਂ ਸੀਗਾ, ਗਲਤੀ ਲੱਗ ਗਈ, ਭੁਲੇਖਾ ਲੱਗ ਗਿਆ, ਜਾਂ ਤੁਹਾਡਾ ਇੰਟਰਪ੍ਰੇਟਰ ਵੀ ਜੇ ਨਹੀਂ ਪਹੁੰਚਿਆ ਟਾਈਮ ਸਿਰ ਤੇ ਕੇਸ ਉਹਨਾਂ ਨੇ ਤੁਹਾਡਾ ਫਿਰ ਜਿਹੜਾ ਇਮੀਗ੍ਰੇਸ਼ਨ ਜੱਜ ਨੂੰ ਰੈਫਰ ਕਰ ਦੇਣਾ। ਇਹਦੇ ਵਿੱਚ ਹੁਣ ਜਿਹੜਾ ਇੰਟਰਪ੍ਰੇਟਰ ਆ, ਉਹਦੇ ਬਾਰੇ ਬੜੇ ਸਵਾਲ ਪੁੱਛਦੇ ਆ ਕਿ ਉਹ ਕਿੱਦਾਂ ਦਾ ਇੰਟਰਪ੍ਰੇਟਰ ਹੋਣਾ ਚਾਹੀਦਾ। ਘੱਟੋ ਘੱਟ ਉਹਦੀ 18 ਸਾਲ ਤੋਂ ਉੱਤੇ ਉਮਰ ਹੋਣੀ ਚਾਹੀਦੀ ਹੈ। ਉਹ ਤੁਹਾਡਾ ਵਕੀਲ ਨਹੀਂ ਹੋਣਾ ਚਾਹੀਦਾ। ਤੇ ਕੋਸ਼ਿਸ਼ ਕਰਨੀ ਕਿ ਜਿਹੜਾ ਵਕੀਲ ਦੇ ਵੀ ਜਿਹੜਾ ਸਟਾਫ ਹੁੰਦੇ ਨਾ ਵਿੱਚ, ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਆ, ਵਕੀਲ ਦੀਆਂ ਜਾਂ ਤੁਹਾਡਾ ਅਕ੍ਰੈਡਿਟਡ ਰਿਪਰੈਜ਼ੈਂਟੇਟਿਵ, ਉਹਨਾਂ 'ਚ ਕੋਈ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਉਹ ਕਹਿੰਦੇ ਆ ਕਿ ਇਹ ਬਾਇਸ ਹੈ, ਇਹਨਾਂ ਨੇ ਇਹ ਹੇਰ ਫੇਰ ਕਰ ਸਕਦੇ ਆ ਇੰਟਰਵਿਊ ਦਾ। ਸੋ ਨਿਊਟਰਲ ਬੰਦਾ ਜਿਹੜਾ ਇੱਕ ਹੋਣਾ ਚਾਹੀਦਾ। ਉਹ ਗਵਾਹ ਨਹੀਂ ਹੋਣਾ ਚਾਹੀਦਾ, ਵਿਟਨੈਸ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡੇ ਬਿਹਾਫ ਤੇ ਟੈਸਟੀਫਾਈ ਕਰੇ, ਜਿੱਦਾਂ ਫੈਮਿਲੀ ਮੈਂਬਰ, ਤੁਹਾਡਾ ਹਸਬੈਂਡ ਵਾਈਫ ਵਾਲਾ ਜਿਹੜਾ ਕੇਸ ਆ। ਤੇ ਨਾ ਹੀ ਉਹ ਕਿਸੇ ਸਰਕਾਰੀ ਮਹਿਕਮੇ 'ਚ ਉਹਨੇ ਕੰਮ ਕੀਤਾ ਹੋਣਾ ਚਾਹੀਦਾ ਤੁਹਾਡੀ ਹੋਮ ਕੰਟਰੀ ਦੇ ਵਿੱਚ। ਅੱਛਾ। ਜਿੱਥੋਂ ਤੁਸੀਂ ਮੰਗ ਰਹੇ ਆ। ਜਿਹੜੀ ਸਭ ਤੋਂ ਜਿਹੜੀ ਮੇਨ ਇਹਦੇ ਵਿੱਚ ਗੱਲ ਉਹ ਹੈਗੀ ਆ ਕਿ ਉਹ ਕੋਈ ਵੀ ਐਸਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹਦਾ ਖੁਦ ਦਾ ਕੇਸ ਅਸਾਈਲਮ ਆਫਿਸ ਦੇ ਵਿੱਚ ਪੈਂਡਿੰਗ ਆ ਜਾਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਪੈਂਡਿੰਗ ਆ। ਮਤਲਬ ਕਿ ਇੱਕ ਜਿਹੜਾ ਹੋਰ ਅਸਾਈਲੀ ਜਿਹੜਾ ਅਸਾਈਲਮ ਮੰਗ ਰਿਹਾ, ਉਹ ਨਹੀਂ ਕਿਸੇ ਦੇ ਬਿਹਾਫ ਤੇ। ਇਹ ਵੀ ਆਪਾਂ ਕਈ ਵਾਰੀ ਦੇਖਦੇ ਆ ਕਿ ਯਾਰ ਦੋਸਤ ਜਿੱਦਾਂ ਇੰਟਰਪ੍ਰੇਟਰ ਬਣ ਕੇ ਆ ਜਾਂਦਾ, ਤੇ ਉਹ ਜਿਹੜਾ ਹੁਣ ਨਿਊਟਰਲ ਬੰਦਾ ਚਾਹੀਦਾ, 18 ਸਾਲ ਤੋਂ ਉੱਤੇ, ਲਾਅ ਫਰਮ ਜਾਂ ਲਾਅ ਫਰਮ ਦੇ ਨਾਲ ਕੰਮ ਨਹੀਂ ਤੁਹਾਡਾ ਕਰਦਾ ਹੋਣਾ ਚਾਹੀਦਾ, ਨਾ ਤੁਹਾਡੇ ਕੇਸ 'ਚੋਂ ਗਵਾਹ ਹੋਣਾ ਚਾਹੀਦਾ, ਤੇ ਨਾ ਹੀ ਕੋਈ ਇਦਾਂ ਦਾ ਕਿ ਉਹਦਾ ਖੁਦ ਦਾ ਕੇਸ ਚੱਲਦਾ ਜਾਂ ਪੈਂਡਿੰਗ ਆ ਕਿਤੇ। ਤੇ ਇਹ ਜਿਹੜੀ ਚੀਜ਼ ਸੀਗੀ, ਸਤੰਬਰ 2020 ਨੂੰ ਜਦੋਂ ਕੋਵਿਡ ਆਇਆ ਸੀਗਾ, ਉਦੋਂ ਉਹਨਾਂ ਨੇ ਲਾਅ ਪਾਸ ਕੀਤਾ ਸੀਗਾ, ਰੈਗੂਲੇਸ਼ਨ ਟੈਂਪਰੇਰੀ, ਕਿ USCIS ਕਹਿੰਦੀ ਸੀ ਕਿ ਆਪਾਂ ਆਪਣੇ ਇੰਟਰਪ੍ਰੇਟਰ ਤੁਹਾਨੂੰ ਆਪ ਹੀ ਪ੍ਰੋਵਾਈਡ ਕਰਾਂਗੇ, ਸਾਡੇ ਹੀ ਤੁਸੀਂ ਫੋਨ ਇੰਟਰਪ੍ਰੇਟਰ ਯੂਜ਼ ਕਰਨੇ ਆ। ਤੇ ਉਸ ਤੋਂ ਪਹਿਲਾਂ ਰੂਲ ਇਹੀ ਸੀਗਾ ਕਿ ਤੁਹਾਨੂੰ ਆਪਣਾ ਇੰਟਰਪ੍ਰੇਟਰ ਜਿਹੜਾ ਲੈ ਕੇ ਜਾਣਾ ਪੈਂਦਾ ਸੀਗਾ। ਤੇ ਕੋਵਿਡ ਹੁਣ 19 ਜਿਹੜਾ COVID-19 ਦੀ ਐਮਰਜੈਂਸੀ ਵਗੈਰਾ ਸੀਗੀ, ਉਹ ਸਾਰੀ ਖਤਮ ਹੋ ਗਈ ਤੇ ਮੈਕਸਿਮਮ ਐਕਸਟੈਂਸ਼ਨ ਨੇ ਸਤੰਬਰ 12 ਤੱਕ ਦਿੱਤੀ ਸੀਗੀ। ਤੇ ਕਿਉਂਕਿ ਇਹ ਰੂਲ ਹੁਣ ਜਿਹੜਾ ਖਤਮ ਹੋ ਗਿਆ ਤੇ ਜਿਹੜਾ ਪੁਰਾਣਾ ਰੂਲ ਸੀਗਾ ਉਹ ਦੁਬਾਰਾ ਲਾਗੂ ਹੋ ਗਿਆ ਕਿ ਤੁਸੀਂ ਆਪਣਾ ਜਿਹੜਾ ਇੰਟਰਪ੍ਰੇਟਰ ਆ ਉਹ ਆਪ ਲੈ ਕੇ ਜਾਣਾ। ਓਕੇ। ਸੋ ਜਿੱਦਾਂ ਕਿਹਾ ਵੀ ਕਈਆਂ ਨੂੰ ਫਾਇਦਾ ਵੀ ਹੋ ਸਕਦਾ ਆ ਵੀ ਚਲੋ ਐਟਲੀਸਟ ਆ, ਪਰ ਨਾਲ ਦੇ ਨਾਲ ਸਖਤੀ ਵੀ ਉਹਨਾਂ ਨੇ ਕੀਤੀ ਹੈ ਵੀ ਲੇਟ ਨਹੀਂ ਹੋ ਸਕਦਾ, ਤੇ ਬਾਕੀ ਜਿਹੜੀਆਂ ਰਿਕੁਆਇਰਮੈਂਟਸ ਇੰਟਰਪ੍ਰੇਟਰ ਦੀਆਂ ਉਹਨਾਂ ਨੇ ਉਹ ਵੀ ਜਿਹੜੀਆਂ ਉਹ ਰੱਖੀਆਂ ਹੈਗੀਆਂ ਆ। ਇੱਕ ਖੁਦ ਅਸਾਈਲੀ ਇੱਕ ਦੂਜੇ ਅਸਾਈਲੀ ਦੇ ਲਈ ਇੰਟਰਪ੍ਰੇਟਰ ਦਾ ਕੰਮ ਜਿਹੜਾ ਉਹ ਨਹੀਂ ਕਰ ਸਕਦਾ। ਇਹ ਵੀ ਚੀਜ਼ ਦਾ ਜਿਹੜਾ ਧਿਆਨ ਰੱਖਣਾ ਪੈਣਾ ਆ। ਸੋ ਇੱਥੇ ਇੱਕ ਤਾਂ ਬੰਦਾ ਆਪ ਪਹਿਲਾਂ ਟਾਈਮ ਤੇ ਪਹੁੰਚੇ ਤਾਂ ਇੰਟਰਪ੍ਰੇਟਰ ਨੂੰ ਵੀ ਟਾਈਮ ਤੇ ਲੈ ਕੇ ਆਉਣਾ ਪੈਣਾ ਆ। ਸੋ ਇੱਕ ਦੀ ਜ਼ਿੰਮੇਵਾਰੀ ਨਹੀਂ, ਹੁਣ ਦੋਵਾਂ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਗਈ ਆ ਵੀ ਭਾਈ ਸਮੇਂ ਸਿਰ ਜਿਹੜਾ ਉਹ ਪਹੁੰਚੋ। ਜੇ ਤਾਂ ਆਪ ਤੁਸੀਂ ਇੰਗਲਿਸ਼ 'ਚ ਗੱਲ ਕਰ ਸਕਦੇ ਆ, ਦੈਟਸ ਵੈਲ ਐਂਡ ਗੁੱਡ। ਗੱਡੀ 'ਚ ਬਿਠਾ ਕੇ ਲੈ ਕੇ ਜਾਇਓ, ਇੰਟਰਪ੍ਰੇਟਰ ਦਾ ਭਰੋਸਾ ਉਹਨਾਂ ਦਾ ਕੋਈ ਨਹੀਂ। ਹਾਂ, ਇਹ ਗੱਲ ਸਹੀ ਕੀਤੀ ਆ ਵੀ ਕਾਰਪੂਲ ਕਰਕੇ ਪਹੁੰਚ ਜਿਓ, ਐਟਲੀਸਟ ਤੁਹਾਨੂੰ ਪਤਾ ਹੋਊਗਾ ਵੀ ਤੁਹਾਡੇ ਨਾਲ ਹੀ ਜਿਹੜੇ ਉਹ ਜਾ ਰਹੇ ਆ, ਫਿਰ ਬਾਅਦ ਦਿੱਕਤ ਜਿਹੜੀ ਉਹ ਨਹੀਂ ਆਊਗੀ। ਇਹ ਵੀ ਹੋਇਆ ਕਈ ਵਾਰੀ ਸਾਡੇ ਨਾਲ ਵੀ ਕਿ ਵਕੀਲ ਤੇ ਕਲਾਇੰਟ ਬੈਠੇ ਆ ਤੇ ਇੰਟਰਪ੍ਰੇਟਰ ਸਾਹਿਬ ਪਹੁੰਚੇ ਨਹੀਂ, ਤੇ ਮਜੇ ਨਾਲ ਕੋਟ ਪਾ ਕੇ ਦੁਬਾਰਾ ਅੱਧੇ ਘੰਟੇ 'ਚ ਪਹੁੰਚ ਰਹੇ, ਤੇ ਅਸਾਈਲਮ ਆਫਿਸ ਵਾਲਾ ਕਹਿੰਦਾ ਜਦੋਂ ਜਾਓ ਵਾਪਸ। ਤੇ ਥੱਲੇ ਆ ਕੇ ਇੰਟਰਪ੍ਰੇਟਰ ਸਾਹਿਬ ਕਹਿੰਦੇ ਕਿ ਨਹੀਂ, ਮੇਰਾ ਤਾਂ ਰਸ਼ ਲੱਗ ਗਿਆ ਸੀ ਸੈਨ ਫਰਾਂਸਿਸਕੋ 'ਚ, ਸ਼ਹਿਰ 'ਚ ਰਸ਼ ਪੈ ਜਾਂਦਾ, ਉਹ ਤੇ ਪਤਾ ਹੀ ਆ ਪਰ ਭਾਈ ਰਸ਼ ਪੈ ਜਾਂਦਾ, ਤਾਂ ਹੀ ਉਹਦੇ ਪਹਿਲਾਂ ਜਾਣਾ ਹੁੰਦਾ। ਤਾਂ ਹੀ ਇਹ ਚੀਜ਼ ਬਿਲਕੁਲ ਆ। ਇਹ ਇੱਥੇ ਇਹ ਵੀ ਨਾ ਕਰਿਓ ਵੀ ਚੱਲ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਵੀ ਤੂੰ ਸਰਕਾਰੀ ਦਫ਼ਤਰ 'ਚ ਕਿਤੇ ਕੰਮ ਕੀਤਾ ਸੀ, ਭਾਈ ਮੌਕੇ ਤੇ ਤਾਂ ਤੁਸੀਂ ਇਦਾਂ ਦਾ ਨਾ ਕੋਈ ਨਾਲ ਲੈ ਆਇਓ ਵੀ ਉਹ ਬਾਅਦ 'ਚ ਸਰਕਾਰੀ ਦਫ਼ਤਰ ਵਾਲਾ ਨਿਕਲੇ ਤੇ ਫਿਰ ਉਹ ਮੁੱਦਾ ਮੋਹਰੇ ਆ ਜਾਵੇ ਤੇ ਫਿਰ ਤੋਂ ਤੁਹਾਡਾ ਜਿਹੜਾ ਸਾਰਾ ਕੀਤਾ ਕਰਾਇਆ ਕੰਮ
ਖਤਮ ਹੋ ਜਾਏ ਤੇ ਜਿੱਦਾਂ ਤੁਸੀਂ ਕਿਹਾ ਵੀ ਸਖਤੀ ਕੀਤੀ ਉਹਨਾਂ ਨੇ ਕਰ ਦੇਣੀ ਆ, ਵੀ ਨਹੀਂ ਤੇ ਚਲੋ ਸਿੱਧਾ ਅੱਗੇ ਤੋਂ ਅੱਗੇ ਰੈਫਰ ਕਰ ਦੇਣਾ ਜਾਂ ਉਹਦਾ ਆਨਸਰ ਆ ਜਾਣਾ। ਸੋ ਇਸ ਨੂੰ ਪਲੀਜ਼ ਤੁਸੀਂ ਸਾਰੇ ਜਾਣੇ ਸੀਰੀਅਸਲੀ ਜਿਹੜਾ ਉਹ ਲਿਓ, ਇਹਨੂੰ ਅਜਾਈਂ ਜਿਹੜਾ ਉਹ ਨਾ ਜਾਣਿਓ, ਕਿਉਂਕਿ ਆਪਾਂ ਅਟਾਰਨੀ ਜਨਰਲ ਕਹਿਣਾ ਜੀ, ਚਲੋ ਜੇ ਆਪਾਂ ਕੋਰਟਸ ਦੀ ਹੋਈ ਗੱਲ ਕਰ ਲਈਏ ਥੋੜੀ ਜੀ, ਤਾਂ ਮੈਨੂੰ ਲੱਗਦਾ ਉੱਥੇ ਵੀ ਮਾਹੌਲ ਜਿਹਾ ਜਿਹੜਾ ਹੁਣ ਚੇਂਜ ਹੋ ਰਿਹਾ, ਈਵਨ ਜਿਨ੍ਹਾਂ ਦੇ ਹਾਈ ਪਰਸੈਂਟੇਜ ਵਾਲੇ ਵੀ ਜਿਹੜੇ ਜੱਜਿਸ ਆ, ਉਹਨਾਂ ਦਾ ਵੀ ਵਤੀਰਾ ਥੋੜਾ ਬਦਲ ਰਿਹਾ ਹੈਗਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਦਲ ਰਿਹਾ। ਤੇ ਸਾਡਾ ਕੇਸ ਸੀਗਾ ਇੱਕ, ਤੁਹਾਨੂੰ ਮੈਂ ਦੱਸਦਾ ਕਿਹੜੀ ਤਰੀਕ ਨੂੰ, ਤੇ ਸੈਕਰਾਮੈਂਟੋ ਦੇ ਜੱਜ ਆ, ਤੇ ਵਿਕਰਮ ਬਦਰੀਨਾਥ ਉਹਨਾਂ ਦਾ ਨਾਮ ਆ, ਤੇ ਆਪਣਾ ਕੇਸ ਸਵੇਰੇ ਸੀਗਾ, ਤੇ ਕਿਸੇ ਹੋਰ ਦਾ ਜਿਹੜਾ ਕੇਸ ਸੀਗਾ ਉਹ ਮੇਰੇ ਖਿਆਲ ਆਫਟਰਨੂਨ ਸੈਸ਼ਨ 'ਚ ਸੀਗਾ। ਠੀਕ ਹੈ। ਤੇ ਮੈਂ ਉਹੀ ਦੇਖਦਾ ਸੀ, ਮੈਂ ਕਿੱਦਾਂ ਆਪਣਾ ਕੇਸ ਜਿਹੜਾ ਚੱਲਿਆ ਪੂਰਾ, ਆਪਣਾ ਲੰਚ ਆਵਰ ਵੀ ਨਹੀਂ ਜਿਹੜਾ ਜੱਜ ਸਾਹਿਬ ਨੇ ਟਾਈਮ ਦਿੱਤਾ ਇੰਟਰਪ੍ਰੇਟਰ ਨੂੰ, ਤੇ ਇਹ ਵੈਨਸਡੇ ਨੂੰ ਸੀਗਾ, ਤੇ ਪੂਰਾ ਖਿੱਚ ਕੇ ਹਰੇਕ ਪੁਰਾਣੇ 'ਚ ਬੰਦੇ ਦਾ ਕੇਸ ਗ੍ਰਾਂਟ ਕਰਤਾ। ਮੈਂ ਕਿਹਾ ਚੱਲ ਦੂਜੇ ਦਾ ਦੇਖਦੇ ਹਾਂ, ਤੇ ਦੂਜੇ ਦਾ ਕੇਸ ਜਿਹੜਾ ਸੀਗਾ ਮੇਰੇ ਖਿਆਲ ਸ਼ਾਇਦ ਡਿਨਾਈ ਹੋ ਗਿਆ। ਸਾਨੂੰ ਕਿੱਦਾਂ ਪਤਾ ਲੱਗਾ, ਸਾਨੂੰ ਨਾ ਜਿਹੜਾ ਜੱਜ ਨੇ ਵਧਾਈਆਂ ਦੇ ਕੇ ਭੇਜਤਾ ਵਾਪਸ। ਅਗਲੇ ਦਿਨ ਮੈਂ ਡਿਸੀਜਨ ਚੈੱਕ ਕਰਾਂ ਤੇ ਡਿਸੀਜਨ ਤੇ ਲਿਖਿਆ ਕਿ ਕੇਸ ਡਿਨਾਈ ਹੋ ਗਿਆ। ਫਿਰ ਮੈਂ ਇਹਨੂੰ ਦੁਬਾਰਾ ਫੋਨ ਕੀਤਾ ਅਗਲੇ ਦਿਨ, ਮੈਂ ਕਿਹਾ ਜੱਜ ਨੇ ਤਾਂ ਵਧਾਈਆਂ ਦਿੱਤੀਆਂ ਸੀਗੀਆਂ, ਤੂੰ ਡਿਸੀਜਨ ਦਿੱਤਾ ਇੱਥੇ ਲਿਖਿਆ ਡਿਨਾਈ ਹੋਇਆ। ਤੇ ਨਹੀਂ, ਕਹਿੰਦੀ ਡਿਨਾਈ ਹੈ, ਹਨਾ। 2-3 ਵਾਰੀ ਜਦੋਂ ਕਾਲ ਕੀਤੀ ਤੇ ਫਿਰ ਬਾਅਦ ਚ ਆਇਆ ਉਹਨਾਂ ਦਾ ਰਿਪਲਾਈ ਕਿ ਭੁਲੇਖਾ ਲੱਗਿਆ ਸੀ ਕੋਡ ਨੂੰ ਕੋਈ, ਤੇ ਕਹਿੰਦੀ ਲਾਸਟ ਨੇਮ ਸਿਮਿਲਰ ਸੀਗਾ। ਮੈਂ ਕਿਹਾ ਲਾਸਟ ਨੇਮ ਕੀ ਸੀਗਾ? ਕਹਿੰਦੀ ਸਿੰਘ। ਮੈਂ ਕਿਹਾ ਸਿੰਘ ਤਾਂ ਹੁਣ ਸਾਰਿਆਂ ਦੇ ਲਾਸਟ ਨੇਮ ਸਿੰਘ ਹੀ ਹੋਣਾ ਵਾ ਲਾਸਟ। ਤੇ ਸਵੇਰੇ ਸ਼ਾਮ ਵਾਲਾ ਉਹਨੂੰ ਭੁਲੇਖਾ ਲੱਗ ਗਿਆ। ਸੋ ਜਿਹੜਾ ਵੀ ਸੀਗਾ ਕਿਸੇ ਦਾ ਸ਼ਾਮ ਦਾ ਜਿਹੜਾ ਬੰਦਾ ਸੀਗਾ ਨਾ, ਉਹਨੂੰ ਸ਼ਾਇਦ ਉਹਨਾਂ ਨੇ ਭੇਜਤਾ ਕਿ ਤੇਰਾ ਅਪਰੂਵ ਹੋ ਗਿਆ ਵਾ, ਤੇ ਬਾਅਦ ਚ ਹੁਣ ਉਹਨਾਂ ਨੇ ਕੱਲ ਸ਼ਾਮ ਨੂੰ ਜਿਹੜਾ ਸੀਗਾ ਰਿਵਰਸ ਕਰਤਾ ਕਿ ਨਹੀਂ ਤੁਹਾਡੇ ਵਾਲਾ ਅਪਰੂਵ ਆ, ਦੂਜੇ ਵਾਲਾ ਡਿਨਾਈ ਆ। ਹੁਣ ਮੈਨੂੰ ਪਤਾ ਨਹੀਂ ਕੌਣ ਆ ਬੰਦਾ ਉਹ। ਸੋ ਦੱਸਣ ਦਾ ਵੀ ਮਕਸਦ ਇਹੀ ਹੈ ਕਿ ਉਹਨਾਂ ਨੂੰ ਡਿਸੀਜਨ ਦੇ ਵਿੱਚ ਹੇਰ-ਫੇਰ ਲੱਗਿਆ ਸੀਗਾ, ਤੇ ਫਿਰ ਜੱਜ ਸਾਹਿਬ ਨੇ ਅਪੋਲੋਜੀਜ਼ ਕੀਤੀ ਕਿ ਨਹੀਂ, ਗਲਤ ਡਿਸੀਜਨ ਜਿਹੜਾ ਲਾਸਟ ਨੇਮ ਤੇ ਬੇਸ ਤੇ ਕਰ ਹੋ ਗਿਆ। ਸੋ ਇੱਕ ਜੱਜ ਦੇ ਮੂਹਰੇ ਹੀ ਸੇਮ ਕੇਸ ਤੁਸੀਂ ਦੇਖ ਲਓ ਕਿ ਪੂਰਾ ਮਤਲਬ ਜਿਹੜਾ ਬੰਦੇ ਨੂੰ ਇਦਾਂ ਨਹੀਂ ਕਿ ਸਿੱਧਾ ਹੀ ਆ ਗਿਆ ਤੇ ਜੱਜ ਸਾਹਿਬ ਵਧੀਆ ਤੇ ਉਹਨਾਂ ਨੇ ਕੇਸ ਜਿਹੜਾ ਅਪਰੂਵ ਕਰ ਦੇਣਾ। ਸੇਮ ਜੱਜ ਕੇਸ ਅਪਰੂਵ ਵੀ ਕਰ ਸਕਦਾ, ਡਿਨਾਈ ਵੀ ਕਰ ਸਕਦਾ। ਸੋ ਮਾਹੌਲ ਇਦਾਂ ਜਿਹੜਾ ਉਹ ਚੇਂਜ ਹੋ ਰਿਹਾ।